ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਟਰੰਪ ਹੁਣੀ ਇਹ ਕਹਿ ਰਹੇ ਆ ਵੀ ਰਿਪਬਲਿਕਨਸ ਨੂੰ ਹੁਣ ਨੈਸ਼ਨਲਾਈਜ਼ ਕਰ ਦੇਣੀ ਚਾਹੀਦੀ ਹੈ ਯੂਐਸ ਦੀ ਇਲੈਕਸ਼ਨ, ਤੇ ਕੌਨਸਟੀਟਿਊਸ਼ਨ ਇਹ ਅਲਾਓ ਨਹੀਂ ਕਰਦਾ ਹੈਗਾ, ਤੇ ਬਹੁਤ ਸਾਰੇ ਰਿਪਬਲਿਕਨ ਵੀ ਹੁਣ ਇਹਦੇ ਉਲਟ ਬੋਲ ਰਹੇ ਹੈਗੇ ਆ। ਇੱਥੋਂ ਤੱਕ ਕਿਹਾ ਜਾ ਰਿਹਾ ਵੀ ਜਿਹੜੀਆਂ ਇਲੈਕਸ਼ਨ ਆਉਣੀਆਂ ਆ, ਉਹਦੇ ਵਿੱਚ ਆਈਸ ਦੇ ਏਜੰਟਸ ਜਾਂ ਜਿਹੜੇ ਬਾਰਡਰ ਪੈਟਰੋਲ ਏਜੰਟਸ ਆ ਉਹਨਾਂ ਨੂੰ ਵੀ ਇਲੈਕਸ਼ਨ ਬੂਥ ਦੇ ਉੱਤੇ ਲਾਇਆ ਜਾਵੇ। ਟਰੰਪ ਉਹਨਾਂ ਦੇ ਜਿਹੜੇ ਇਹ ਰਿਮਾਰਕਸ ਆਏ ਆ, ਕਹਿੰਦੇ ਵੀ ਇਹ ਐਂਬੀਗੁਇਟੀ ਹੈਗੀ ਆ, ਤੇ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਜਦੋਂ ਪਿਛਲੀ ਵਾਰੀ ਵੀ ਇਲੈਕਸ਼ਨ ਰਿਜ਼ਲਟਸ ਨੂੰ ਓਵਰਟਰਨ ਕਰਨ ਦੀ ਕੋਸ਼ਿਸ਼ ਕੀਤੀ ਸੀ, ਇਹ ਸਾਰਾ ਕੁਝ ਉਧਰ ਨੂੰ ਹੀ ਜਾ ਰਿਹਾ ਹੈਗਾ। ਐਗਜ਼ੀਕਿਊਟਿਵ ਬ੍ਰਾਂਚ ਦੇ ਕੋਲ ਪਾਵਰਸ ਹੈਗੇ ਆ ਇਲੈਕਸ਼ਨ ਦੇ ਲਈ ਕਿ ਉਹ ਜਸਟਿਸ ਡਿਪਾਰਟਮੈਂਟ ਨੂੰ ਵੋਟਿੰਗ ਰਾਈਟਸ ਮੋਨੀਟਰਸ ਨੂੰ ਪੋਲਿੰਗ ਬੂਥ ਮੋਨੀਟਰ ਕਰਨ ਦੇ ਲਈ ਭੇਜ ਸਕਦੀ ਹੈਗੀ ਆ। ਪਿਛਲੇ ਸਾਲ ਇਹ ਕੈਲੀਫੋਰਨੀਆ ਤੇ ਨਿਊ ਜਰਸੀ ਦੇ ਵਿੱਚ ਹੋਇਆ ਵੀ ਸੀਗਾ। ਪਰ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜੋ ਸੋਮਵਾਰ ਨੂੰ ਕਮੈਂਟ ਕੀਤੇ ਆ ਵੀ ਰਿਪਬਲਿਕਨ ਸ਼ੁੱਡ ਟੇਕ ਓਵਰ ਦਾ ਵੋਟਿੰਗ ਐਂਡ ਨੈਸ਼ਨਲਾਈਜ਼ ਦਾ ਵੋਟਿੰਗ, ਇਹਦੇ ਨਾਲ ਫੈਡਰਲ ਗਵਰਨਮੈਂਟ ਦਾ ਰੋਲ ਕਹਿੰਦੇ ਅੱਗੇ ਕਦੇ ਵੀ ਇੰਨਾ ਜ਼ਿਆਦਾ ਨਹੀਂ ਦੇਖਿਆ ਅਮਰੀਕਾ ਦੇ ਵਿੱਚ ਇਲੈਕਸ਼ਨ ਦੇ ਮਾਮਲੇ ਦੇ ਵਿੱਚ। ਤੇ ਬਹੁਤ ਸਾਰੇ ਜਿਹੜੇ ਐਕਸਪਰਟਸ ਕਹਿ ਰਹੇ ਆ ਵੀ ਕੌਨਸਟੀਟਿਊਸ਼ਨ ਜੋ ਹੈਗਾ ਉਹ ਗ੍ਰਾਂਟ ਦਿੰਦਾ ਹੈਗਾ ਇਲੈਕਸ਼ਨ ਕਰਾਉਣ ਦੀ ਪਾਵਰਸ ਨੂੰ, ਉਹ ਸਟੇਟਸ ਦੇ ਕੋਲ ਹੈਗੀ ਆ। ਪਰ ਇੱਕ ਛੋਟੀ ਪ੍ਰੋਬਲਮ ਹੈਗੀ ਆ, ਕੌਨਸਟੀਟਿਊਸ਼ਨ ਜੋ ਆ ਉਹ ਪ੍ਰੀਵੈਂਟ ਕਰਦਾ ਆ ਫੈਡਰਲਾਈਜ਼ਿੰਗ ਇਲੈਕਸ਼ਨਸ। ਕੋਲੋਰਾਡੋ ਦੇ ਸੈਕਟਰੀ ਆਫ ਸਟੇਟ ਜੇਨਾ ਗ੍ਰਿਸਬੋਲ ਜੋ ਡੈਮੋਕ੍ਰੇਟ ਆ, ਉਹਨਾਂ ਨੇ ਇਹ ਦੱਸਿਆ ਹੈਗਾ। ਕਹਿੰਦੇ ਵੀ ਇਹ ਬਹੁਤ ਖਤਰਨਾਕ ਆ। ਟਰੰਪ ਹੁਣੀ ਆਪਣਾ ਪਲੇਟਫਾਰਮ ਬਾਰ-ਬਾਰ ਯੂਜ਼ ਕਰ ਰਹੇ ਆ ਟੂ ਅੰਡਰਮਾਈਨ ਅਮਰੀਕਨ ਇਲੈਕਸ਼ਨਸ, ਤੇ ਇਹਦਾ ਜਿਹੜਾ ਅਸਰ ਆ ਬੁਰਾ ਪਊਗਾ ਆਉਣ ਵਾਲੇ ਸਮੇਂ ਦੇ ਵਿੱਚ। ਵਾਈਟ ਹਾਊਸ ਨੇ ਡਾਊਨ ਪਲੇ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਜੋ ਟਰੰਪ ਉਹਨਾਂ ਨੇ ਇਹ ਰਿਮਾਰਕ ਦਿੱਤੇ ਸੀਗੇ। ਸੋ ਇਹ ਇੱਕ ਕਹਿੰਦੇ ਵੀ ਸੇਵ ਐਕਟ ਕਰਕੇ ਪੈਂਡਿੰਗ ਲੈਜਿਸਲੇਸ਼ਨ ਹੈਗਾ, ਜੋ ਉਹ ਹਜੇ ਵੀ ਪੈਂਡਿੰਗ ਹੈਗਾ, ਜਿਹਦੇ ਵਿੱਚ ਤੁਹਾਨੂੰ ਪ੍ਰੂਵ ਕਰਨਾ ਪਊਗਾ ਵੀ ਤੁਸੀਂ ਸਿਟੀਜ਼ਨ ਹੈਗੇ ਆ ਰਜਿਸਟਰ ਕਰਨ ਤੋਂ ਪਹਿਲਾਂ, ਵੋਟ ਰਜਿਸਟਰ ਕਰਨ ਤੋਂ ਪਹਿਲਾਂ। ਸੋ ਇਹਦੇ ਨਾਲ ਕਹਿੰਦੇ ਵੀ ਇਲੀਗਲ ਵੋਟਿੰਗ ਤੇ ਅਨਡਾਕੂਮੈਂਟਡ ਇਮੀਗ੍ਰੈਂਟਸ ਵੋਟ ਨਹੀਂ ਪਾ ਸਕਣਗੇ, ਜਦ ਕਿ ਆਪਾਂ ਨੂੰ ਪਤਾ ਹੈ ਵੀ ਜੇ ਕੋਈ ਇਲੀਗਲ ਜਾਂ ਜਿਹੜਾ ਸਿਟੀਜ਼ਨ ਬੰਦਾ ਨਹੀਂ ਵੋਟ ਪਾਉਂਦਾ ਤੇ ਉਹ ਫੈਲਨੀ ਤੱਕ ਲੱਗਦੀ ਆ। ਉਹ ਆਲਰੇਡੀ ਬਹੁਤ ਜ਼ਿਆਦਾ ਜਿਹੜਾ ਕ੍ਰਾਈਮ ਹੈਗਾ। ਬਿਲਕੁਲ ਹਰਜੋਤ ਸਿੰਘ ਜੀ, ਇਸ ਦੇ ਵਿੱਚ ਜਿੱਦਾਂ ਇੰਡੀਆ ਵਾਲਾ ਕਹਿੰਦਾ ਵੀ ਵਨ ਨੇਸ਼ਨ ਵਨ ਇਲੈਕਸ਼ਨ ਦਾ ਰੌਲਾ ਆ, ਉਹੀ ਟਰੰਪ ਹੁਣੀ ਚੀਜ਼ ਨੂੰ ਜਿਹੜਾ ਉਹ ਦੁਹਰਾ ਰਹੇ ਆ ਅਮਰੀਕਾ ਦੇ ਵਿੱਚ ਨੈਸ਼ਨਲਾਈਜ਼ ਕਰਨ ਦੇ ਲਈ। ਇਹਨਾਂ ਨੇ ਤਾਂ ਇੱਥੋਂ ਤੱਕ ਵੀ ਆਈਡੀਆ ਫਲੋਟ ਜਿਹੜੇ ਉਹ ਕੀਤੇ, ਕਹਿੰਦੇ ਵੀ ਕੰਮ ਆਪਾਂ ਇੰਨੇ ਜ਼ਬਰਦਸਤ ਕੀਤੇ ਆ, ਮਿਡ ਟਰਮ ਇਲੈਕਸ਼ਨਾਂ ਦੀ ਲੋੜ ਹੀ ਨਹੀਂ ਆ। ਸੋ ਕਈ ਜਿਹੜੇ ਆ ਚਿੰਤਾ ਦੇ ਵਿੱਚ ਆ, ਜਿਹੜੇ ਕ੍ਰਿਟਿਕ ਆ ਖਾਸ ਕਰਕੇ, ਕਹਿੰਦੇ ਵੀ ਪਤਾ ਨਹੀਂ ਇਹਨੇ ਇਲੈਕਸ਼ਨਾਂ ਕਰਾਉਣੀਆਂ ਜਾਂ ਨਹੀਂ ਕਰਾਉਣੀਆਂ। ਟਰੰਪ ਹੁਣਾਂ ਦੇ ਜਿਹੜੇ ਆਈਸੀ ਏਜੰਟਸ ਦੀ ਭਰਤੀ ਆ ਉਸ ਨੂੰ ਇੱਕ ਪੈਰਾਮਿਲਟਰੀ ਫੋਰਸ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਵੀ ਉਹ ਕਹਿੰਦੇ ਵੀ ਸੰਵਿਧਾਨ ਨੂੰ ਨਹੀਂ ਬਣ ਗਈ, ਇੱਕ ਬੰਦੇ ਨੂੰ ਉਹ ਜਵਾਬ ਦੇ ਜਿਹੜੇ ਉਹ ਬਣਦੇ ਜਾ ਰਹੇ ਹੈਗੇ ਆ, ਜਾਂ ਕਿਸੇ ਇੰਸਟੀਟਿਊਸ਼ਨ ਦੇ ਨਾਲ ਨਹੀਂ। ਸੋ ਇੱਕ ਇਨਸਾਨ ਦੇ ਅੰਡਰ ਜਿਹੜਾ ਉਹ ਕੰਮ ਕਰਨ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ। ਇਹ ਜਿਹੜੇ ਕਾਫੀ ਕ੍ਰਿਟਿਕ ਆ ਉਹ ਇਸ ਐਂਗਲ ਦੇ ਨਾਲ ਵੀ ਟਰੰਪ ਹੁਣਾਂ ਦੀ ਜਿਹੜੀ ਆਲੋਚਨਾ ਆ ਉਹ ਕਰ ਰਹੇ ਹੈਗੇ ਆ। ਸੋ ਇਲੈਕਸ਼ਨਾਂ ਨੈਸ਼ਨਲਾਈਜ਼ ਹੋਣਗੀਆਂ, ਮਿਡ ਟਰਮ ਦੀਆਂ ਹੋਣਗੀਆਂ, ਨਹੀਂ ਹੋਣਗੀਆਂ, ਇਸ ਦਾ ਰੌਲਾ ਰੱਪਾ ਕਾਫੀ ਆ। ਕੈਲੀਫੋਰਨੀਆ ਦਾ ਗਵਰਨਰ ਇਹ ਵੀ ਕਾਫੀ ਇਸੇ ਚੀਜ਼ ਨੂੰ ਜਿਹੜਾ ਉਹ ਦੁਹਰਾ ਕਰਦਾ ਰਹਿੰਦਾ ਆ ਵੀ ਜਿਸ ਤਰੀਕੇ ਦੇ ਨਾਲ ਟਰੰਪ ਹੁਣੀ ਕਹਿ ਰਹੇ ਆ ਵੀ ਸ਼ੱਕ ਤਾਂ ਜਿਹੜਾ ਜ਼ਰੂਰ ਆ ਵੀ ਪਤਾ ਨਹੀਂ ਇਲੈਕਸ਼ਨਾਂ ਇਸ ਨੇ ਕਰਵਾਉਣੀਆਂ ਆ ਜਾਂ ਨਹੀਂ। ਸੋ ਹਜ਼ਾਰਾਂ ਵਾਰੀ ਜਿਹੜਾ ਐਪਸਟੀਨ ਮਾਮਲੇ ਦੇ ਵਿੱਚ ਫਾਈਲਾਂ 'ਚ ਨਾਮ ਆਉਣ ਦੇ ਬਾਵਜੂਦ ਟਰੰਪ ਹੁਣਾਂ ਦੀ ਕੱਲ ਇੱਕ ਵਾਰੀ ਫੇਰ ਇੱਕ ਪੱਤਰਕਾਰ ਦੇ ਨਾਲ ਤੂੰ ਮੈਂ ਬਹਿਸ ਜਿਹੜੀ ਆ ਉਹ ਹੋ ਗਈ, ਜਦੋਂ ਐਪਸਟੀਨ ਵਿਕਟਮ ਸਰਵਾਈਵਰਸ ਦੀ ਬਾਰੇ ਉਹਨਾਂ ਨੂੰ ਜਿਹੜੀ ਉਹ ਪੁੱਛ ਜਿਹੜੀ ਉਹ ਰਹੀ ਸੀ। ਜਿਹੜੀ ਮੈਕਸਵੈਲ ਅੰਦਰ ਆ ਤੇ ਜੈਫਰੀ ਐਪਸਟੀਨ ਉਹਨਾਂ ਦੀਆਂ ਆਪਸੀ ਈਮੇਲਸ ਦੇ ਵਿੱਚ ਇਹ ਸਪਸ਼ਟ ਦੱਸਦੇ ਆ ਵੀ ਟਰੰਪ ਨੂੰ ਪਤਾ ਸੀਗਾ ਛੋਟੀਆਂ ਜਿਹੜੀਆਂ ਉਹ ਕੁੜੀਆਂ, ਨਾਬਾਲਗ ਕੁੜੀਆਂ ਦੇ ਜਿਹੜਾ ਉਹ ਬਾਰੇ, ਤੇ ਉਹਦੇ ਈਮੇਲ ਦੇ ਵਿੱਚ ਉਹ ਲਿਖਿਆ ਸੀਗਾ ਵੀ ਉਹ ਆਪ ਲਿਖ ਰਹੇ ਆ ਵੀ ਟਰੰਪ ਤਾਂ ਉੱਥੇ ਹੀ ਜਿਹੜਾ ਕਈ ਘੰਟੇ ਉਸਨੇ ਇੱਕ ਵਿਕਟਮ ਦੇ ਨਾਲ, ਐਪਸਟੀਨ ਦੀ ਜਿਹੜੀ ਵਿਕਟਮ ਆ ਉਸ ਦੇ ਨਾਲ ਜਿਹੜੇ ਉਹ ਗੁਜ਼ਾਰੇ ਜਿਹੜੇ ਉਹ ਹੈਗੇ ਆ। ਪਰ ਹੈਰਾਨੀ ਜਿਹੜੀ ਹਰਜੋਤ ਸਿੰਘ ਜੀ ਇਹ ਹੁੰਦੀ ਆ ਵੀ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਟਰੰਪ ਜਿਉਂਦੇ ਤਿਉਂ ਹੀ ਜਿਹੜੇ ਉਹ ਦੇਖੇ ਜਾ ਰਹੇ ਆ। ਜੀ।